ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ। UK ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋ ਕੇ ਹਟੀਆਂ ਹਨ। ਡੇਵਿਡ ਕੈਮਰਨ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਮੁੜ ਤੋਂ UK ਵਾਸੀਆਂ ਨੇ ਸੱਤਾ ਦੇ ਵਿੱਚ ਲਿਆਂਦਾ ਹੈ। ਇਹ ਚੋਣਾਂ ਇੰਗਲੈਂਡ ਅਤੇ ਸਾਊਥ ਏਸ਼ੀਆ ਦੇ ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਗੀਆਂ ਅਤੇ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਦਹਿਸ਼ਤ ਫੈਲਾ ਰਹੀਆਂ ਹਨ, ਇਹਨਾਂ ਕੁਝ ਵੀਸਨ ਮੁੱਦਿਆਂ ਸੰਬੰਧੀ ਅੱਜ ਅਸੀਂ ਗੱਲਬਾਤ ਕਰਦੇ ਹਾਂ ਇੰਟਰਨੈਸ਼ਨਲ ਰਿਲੇਸ਼ਨਸ ਦੇ ਮਾਹਿਰ ਅਤੇ ਸਕਾਲਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ, ਜਿਹੜੇ ਕਿ ਇਸ ਵੇਲੇ ਇੰਗਲੈਂਡ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਇਹ ਦੋ ਮੁੱਦਿਆਂ ਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਵਿਸਾਖੀ ਦੇ ਮਹੀਨੇ ਕੈਨੇਡਾ ਦੇ ਵੱਖ-ਵੱਖ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ, ਇਨਕਲੂਡਿੰਗ ਸਰੀ ਨਗਰ ਕੀਰਤਨ। ਤੁਹਾਡਾ ਇਹਨਾਂ ਨਗਰ ਕੀਰਤਨ ਦੌਰਾਨ ਕੀ ਤਜਰਬਾ ਰਿਹਾ? ਤੁਸੀਂ ਕਿਵੇਂ ਮਹਿਸੂਸ ਕੀਤਾ? ਇਸ ਬਾਰੇ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਦੇਖੋ ਜੀ, ਬਹੁਤ ਅੱਛਾ ਰਿਹਾ। ਨਗਰ ਕੀਰਤਨਾਂ ਚ ਗਏ, 3 ਲੱਖ ਤੋਂ ਜ਼ਿਆਦਾ ਇਕੱਠ ਸੀ ਸਰੀ ਦੇ ਨਗਰ ਕੀਰਤਨ ਚ। ਬਹੁਤ ਚੰਗੇ ਪ੍ਰਬੰਧ ਸੀ ਔਰ ਜਿਹੜੀ ਖਾਲਸਾ ਦੀ ਜਾਹੋ ਜਲਾਲ ਸ਼ਾਨ ਸ਼ੌਕਤ ਆ ਕਮਿਊਨਿਟੀ ਦੇ ਤੌਰ ਤੇ ਉਹ ਸਾਡੇ ਸਾਹਮਣੇ ਆਉਂਦੀ ਹੈ ਜੀ ਇਹਨਾਂ ਨਗਰ ਕੀਰਤਨਾਂ ਦੇ ਕਾਰਨ, ਔਰ ਇਹ ਨਗਰ ਕੀਰਤਨ ਹੋਣੇ ਚਾਹੀਦੇ ਨੇ। ਲੇਕਿਨ ਮੈਂ ਜਿਹੜਾ ਭੈਣ ਜੀ ਉੱਥੇ ਮੈਸੇਜ ਦਿੱਤਾ ਨਗਰ ਕੀਰਤਨ ਦੇ ਵਿੱਚ ਜਿਹੜੇ ਲੋਕ ਸ਼ਰੀਕ ਹੋਏ ਕਿ ਵਿਸਾਖੀ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰੋ। ਵਿਸਾਖੀ ਕਿਸੇ ਮੇਲੇ ਦਾ ਨਾਂ ਨਹੀਂ, ਵਿਸਾਖੀ ਕੋਈ ਇਕੱਠੇ ਹੋ ਕੇ ਪਕੌੜੇ ਜਲੇਬੀਆਂ ਖਾਣ ਦਾ ਨਾਂ ਨਹੀਂ। ਵਿਸਾਖੀ ਸਾਨੂੰ ਯਾਦ ਦਿਵਾਉਂਦੀ ਹੈ 10ਵੇਂ ਪਾਤਸ਼ਾਹ ਦੀ ਤੇ ਉਸ ਪੰਥ ਦੀ ਜਿਹਦੀ ਉਹਨਾਂ ਨੇ ਬੁਨਿਆਦ ਰੱਖੀ। ਤਾਂ ਉਹ ਖਾਲਸਾ ਪੰਥ ਹੈ ਕੀ ਸੀ, ਮੈਂ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਗੁਰੂ ਮਹਾਰਾਜ ਨੇ ਜਿਹੜੀ ਖਾਲਸੇ ਦੀ ਤਾਰੀਫ ਕੀਤੀ ਸੀ ਕਿ ਖਾਲਸਾ ਸੋਈ ਚੜੇ ਤਰੰਗ, ਖਾਲਸਾ ਸੋਈ ਜੋ ਕਰੇ ਨਿਤ ਜੰਗ, ਖਾਲਸਾ ਸੋਈ ਜੋ ਸ਼ਸਤਰ ਕੋ ਧਾਰੇ, ਖਾਲਸਾ ਸੋਈ ਜੋ ਦੁਸ਼ਟ ਕੋ ਮਾਰੇ। ਤਾਂ ਜਿਹੜੇ 5 ਪਿਆਰੇ ਸੀ ਜਿਨ੍ਹਾਂ ਦੀ ਅਸੀਂ ਯਾਦ ਮਨਾਉਂਦੇ ਆ, ਉਸ ਖਾਲਸਾ ਪੰਥ ਦੇ ਵਿੱਚ ਜਿਹੜੇ ਖਾਲਸੇ ਸੀ ਉਹ ਸਨ ਜਿਹੜੇ ਆਪਣਾ ਜਾਨ ਮਨ ਧਨ ਸਭ ਕੁਛ ਪੰਥ ਲਈ ਵਾਰਨ ਨੂੰ ਤਿਆਰ ਸਨ। ਤਾਂ ਤੇ ਦੂਸਰੀ ਗੱਲ ਇਹ ਆ ਵੀ ਖਾਲਸਾ, ਮੈਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਖਾਲਸਾ ਪੰਥ ਦੀ ਬੁਨਿਆਦ ਰੱਖ ਕੇ ਨਾਲ ਹੀ ਗੁਰੂ ਮਹਾਰਾਜ ਨੇ ਤੁਹਾਨੂੰ ਰਾਜ ਪਾਠ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ। ਜਿਹੜੇ ਅਸੀਂ ਅਰਦਾਸ ਕਰਦੇ ਹਾਂ ਵੀ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ, ਉਹ ਨਿਰਾ ਅਰਦਾਸ ਕਰਨ ਨਾਲ ਤਾਂ ਰਾਜ ਨਹੀਂ ਮਿਲਣਾ। ਤੇ ਨਾਲੇ ਮੈਂ ਸਮਝਦਾ ਵੀ ਉਹ ਅਰਦਾਸ ਤਾਂ ਹੈ ਹੀ ਨਹੀਂ, ਉਹ ਤਾਂ ਗੁਰੂ ਮਹਾਰਾਜ ਦਾ ਆਦੇਸ਼ ਆ ਖਾਲਸਾ ਪੰਥ ਨੂੰ ਵੀ ਆਪਣਾ ਰਾਜ ਕਾਇਮ ਕਰਨ ਦੀ ਕੋਸ਼ਿਸ਼ ਕਰੋ। ਤਾਂ ਦੂਸਰਾ, ਮੈਂ ਉੱਥੇ ਜਿਹੜੇ ਹੋਰ ਵਿਦਵਾਨ ਵੀ ਕੁਛ ਆਏ ਸੀ, ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਜਿਸ ਵੇਲੇ ਅਸੀਂ ਆਪਣੀ ਖਾਲਸਾ ਪੰਥ ਨਾਲ ਗੱਲ ਕਰਦੇ ਹਾਂ ਤੇ ਲੋਕਾਂ ਚ ਨਿਰਾਸ਼ਾ ਨਾ ਵੰਡੀਏ, ਕਿਉਂਕਿ ਮੈਨੂੰ ਇਹ ਦੇਖ ਕੇ ਬੜੀ ਦੁੱਖ ਹੁੰਦਾ ਵੀ ਜਿਸ ਵੇਲੇ ਏਡੀ ਵੱਡੀ ਪੰਥ ਦੇ ਸਾਹਮਣੇ ਤੁਸੀਂ ਪੇਸ਼ ਹੁੰਦੇ ਹੋ, ਸੰਗਤਾਂ ਨਾਲ ਗੱਲ ਕਰਦੇ ਹੋ, ਤਾਂ ਅਸੀਂ ਰੋਣ ਬਹਿ ਜਾਂਦੇ ਹਾਂ ਵੀ ਪੰਜਾਬ ਚ ਇਹ ਹੋ ਗਿਆ, ਪੰਜਾਬ ਚ ਉਹ ਹੋ ਗਿਆ, ਨਸ਼ਿਆਂ ਚ ਲੋਕ ਲੱਗ ਗਏ। ਠੀਕ ਆ, ਹਾਲਾਤ ਮਾੜੇ ਆ, ਪਰ ਸਾਨੂੰ ਚੜ੍ਹਦੀ ਕਲਾ ਚ ਰਹਿਣਾ ਚਾਹੀਦਾ। ਔਰ ਮੈਂ ਉੱਥੇ ਕਿਹਾ ਵੀ ਤੁਸੀਂ ਨਸ਼ਿਆਂ ਦੀ ਗੱਲ ਕਰਦੇ ਹੋ ਤੇ ਚੀਨੀ ਕੌਮ ਜਿਹੜੀ ਆ ਉਹ ਸਾਰੀ ਦੀ ਸਾਰੀ ਪਿਛਲੀ ਸ਼ਤਾਬਦੀ ਚ ਨਸ਼ਿਆਂ ਚ ਲੱਗੀ ਸੀ, ਪਰ ਜਦੋਂ ਉਹਨਾਂ ਨੇ ਆਪਣੀ ਹੋਂਦ ਨੂੰ ਪਛਾਣਿਆ ਤਾਂ ਅੱਜ ਉਹ ਦੁਨੀਆ ਦੀ ਵਰਲਡ ਪਾਵਰ ਬਣਨ ਵਾਲੇ ਆ। ਤੇ ਜੇ ਗੱਲ ਹੋਵੇ ਜੈਨੋਸਾਈਡ ਦੀ, ਤੇ 1215 ਦੇ ਵਿੱਚ ਜਿਸ ਵੇਲੇ ਚੰਗੇਜ਼ ਖਾਨ ਨੇ ਹਮਲਾ ਕੀਤਾ ਸੀ ਮੁਸਲਿਮ ਐਮਪਾਇਰ ਤੇ ਉਹਨੇ ਘੱਟ ਤੋਂ ਘੱਟ 8 ਤੋਂ 10 ਲੱਖ ਮੁਸਲਮਾਨਾਂ ਨੂੰ ਮਾਰ ਕੇ ਉਹਨਾਂ ਦੀ ਖੋਪੜੀਆਂ ਨੇ ਮਨਾਰ ਬਣਾ ਦਿੱਤੇ ਸੀ ਤੇ ਮੁਸਲਮਾਨਾਂ ਦਾ ਕਲੂਕਰਾ ਹੋਇਆ। ਸੋ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ, ਹਾਲਾਤਾਂ ਨੂੰ ਵੇਖ ਕੇ ਕਰਨਾ ਨਹੀਂ ਚਾਹੀਦਾ। ਔਰ ਇਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਜਿਹਦੇ ਵਿੱਚ ਅੱਜ ਪੰਜਾਬ ਜਿਹੜਾ ਸ਼ਿਕਾਰ ਹੈ, ਸ਼ਿਕਾਰ ਉਹਦਾ ਇੱਕੋ ਹੀ ਇਲਾਜ ਹੈ ਵੀ ਤੁਸੀਂ ਰਾਜ ਦੀ ਗੱਲ ਕਰੋ, ਉਹ ਤੁਹਾਡਾ ਹੱਕ ਹੈ। ਕਿਉਂਕਿ ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਧਰਮ ਮਲੇ ਹੈ। ਸੋ ਇਹ ਅਸੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਕਿ ਆਪਣੀ ਡਾਇਰੈਕਸ਼ਨ ਜਿਹੜੀ ਆ ਉਹ ਸਿੱਧੀ ਕਰੋ ਔਰ ਉਹਦੇ ਵਾਸਤੇ ਹਰ ਤਰ੍ਹਾਂ ਦੀ ਪੀਸਫੁਲ ਜਿਹੜੀ ਕੋਸ਼ਿਸ਼ ਆ ਉਹ ਕਰੋ। ਜੀ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर दैट ਇਨਫੋਰਮੇਸ਼ਨ। ਵੀਰ ਜੀ, ਹੁਣ ਅਸੀਂ ਬਾਕੀ ਵੀਸਨ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਜਾਣਦੇ ਕਿ UK ਪਾਰਲੀਮੈਂਟ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆਏ ਨੇ। ਕੰਜ਼ਰਵੇਟਿਵ ਪਾਰਟੀ ਨੇ ਬਹੁਮਤ ਹਾਸਲ ਕੀਤੀ, ਆਪਣੀ ਸਰਕਾਰ ਬਣਾਉਣ ਦੇ ਵਿੱਚ ਉਹ ਕਾਮਯਾਬ ਹੋਏ ਨੇ। ਇੰਗਲੈਂਡ ਦੇ ਐਂਗਲ ਅਤੇ ਸਾਊਥ ਏਸ਼ੀਆ ਲੋਕਾਂ ਦੇ ਪਾਰਟਿਸਪੇਸ਼ਨ ਦੇ ਹਵਾਲੇ ਨਾਲ ਤੁਸੀਂ ਇਸ ਸਭ ਨੂੰ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਇੱਕ ਤਾਂ ਗੱਲ ਇਹ ਹੈ ਕਿ
ਇੱਕ ਇਨਕਰੇਜਿੰਗ ਚੀਜ਼ ਹੈ ਕਿ ਜਿਹੜਾ ਨਵਾਂ ਹੁਣ ਸਾਡਾ ਪਾਰਲੀਮੈਂਟ ਚੋਣਾਂ ਦੇ ਬਾਅਦ ਸਾਹਮਣੇ ਆਇਆ ਉਹ 'ਚ ਸਾਊਥ ਏਸ਼ੀਅਨ ਦੀ ਕਾਫੀ ਵੱਡੀ ਤਾਦਾਦ ਹੈ। ਹਾਂਜੀ, ਬਹੁਤ ਸਾਰੇ ਪਾਕਿਸਤਾਨੀ ਓਰੀਜਨ ਦੇ MP, ਬਹੁਤ ਸਾਰੇ ਇੰਡੀਅਨ ਓਰੀਜਨ ਦੇ MP ਇਲੈਕਟ ਹੋ ਕੇ ਪਾਰਲੀਮੈਂਟ ਤੱਕ ਪਹੁੰਚੇ ਨੇ ਜੀ। ਔਰ ਇੱਕ ਚੀਜ਼ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਘੱਟ ਤੋਂ ਘੱਟ ਮੁਸਲਮਾਨਾਂ ਦੀ ਜਿਹੜੀ ਕਮਿਊਨਿਟੀ ਹੈ ਉਹਦੇ ਨਾਲ ਸੰਬੰਧ ਚੰਗੇ ਨਹੀਂ। ਹਾਂਜੀ, ਉਹਦੀ ਪਾਰਟੀ ਦਾ ਮੈਂ ਕੋਈ ਕਸੂਰ ਨਹੀਂ ਸਮਝਦਾ। ਸ਼ਾਇਦ ਮੁਸਲਮਾਨਾਂ ਦੀ ਖਾਸ ਤੌਰ ਤੇ ਔਰ ਸਾਊਥ ਏਸ਼ੀਅਨ ਕਮਿਊਨਿਟੀ ਦੀ ਓਵਰਆਲ ਇੱਕ ਅਪਰੋਚ ਹੈ ਵੀ ਇਹ ਸਮਝਦੇ ਨੇ ਵੀ ਲੇਬਰ ਪਾਰਟੀ ਸ਼ਾਇਦ ਦਾ ਰਾਜ ਇਹਨਾਂ ਵਾਸਤੇ ਚੰਗਾ ਆ। ਹਾਂਜੀ, ਔਰ ਉਹਦੀ ਵਜ੍ਹਾ ਕਿ ਲੇਬਰ ਪਾਰਟੀ ਜਿਹਨੂੰ ਹੁਕੂਮਤ ਆਉਂਦੀ ਹੈ ਉਸ ਇਮੀਗ੍ਰੇਸ਼ਨ ਦੇ ਮਾਮਲਾ ਥੋੜੇ ਢਿੱਲੇ ਹੋ ਜਾਂਦੇ ਆ, ਉਹ ਲੋਕਾਂ ਨੂੰ ਕਾਫੀ ਛੁੱਟ ਦਿੰਦੇ ਆ ਉਹਦੇ 'ਚ। ਫਿਰ ਲੋਕਾਂ ਨੂੰ ਜਿਹੜੇ ਸੋਸ਼ਲ ਬੈਨੀਫਿਟ ਮਿਲਦੇ ਨੇ ਉਹਦੇ 'ਚ ਕਾਫੀ ਰਿਲੀਫ ਮਿਲਦਾ ਹੈ। ਸੋ ਸਾਡੀ ਓਵਰਆਲ ਸਾਊਥ ਏਸ਼ੀਅਨ ਕਮਿਊਨਿਟੀ ਲੇਬਰ ਪਾਰਟੀ ਨੂੰ ਸਪੋਰਟ ਕਰਦੀ ਹੈ। ਲੇਕਿਨ ਤੁਸੀਂ ਓਵਰਆਲ ਦੇਖੋ ਕਿ ਜਿਹੜਾ ਪਿਛਲੇ ਕੁਝ 10-15 ਸਾਲਾਂ ਦੇ ਵਿੱਚ ਲੇਬਰ ਪਾਰਟੀ ਦਾ ਜਿਸ ਤਰ੍ਹਾਂ ਰੂਲ ਰਿਹਾ ਹੈ ਉਹਦੇ 'ਚ UK ਬਹੁਤ ਪਿੱਛੇ ਚਲਾ ਗਿਆ। ਇਕਨੋਮਿਕਲੀ UK ਨੂੰ ਡਬਲ ਡੀਪ ਰਿਸੈਸ਼ਨ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੇਬਰ ਪਾਰਟੀ ਜਿਸ ਤਰ੍ਹਾਂ UK ਨੂੰ ਇਰਾਕ ਤੇ ਅਫਗਾਨਿਸਤਾਨ ਦੀ ਜੰਗ ਦੇ ਵਿੱਚ ਲੈ ਗਈ ਔਰ ਜਿਸ ਤਰ੍ਹਾਂ ਮੁਲਕ ਬਿਲਕੁਲ ਬੈਂਕਰਪਸੀ ਦੇ ਕਰੀਬ ਹੋ ਗਿਆ ਉਹਦੇ ਬਹੁਤ ਭੈੜੇ ਅਸਰਾਤ ਪਏ ਨੇ UK ਦੀ ਇਕਨੋਮੀ ਦੇ। ਸੋ ਕੰਜ਼ਰਵੇਟਿਵ ਗਵਰਨਮੈਂਟ ਜਿਹੜੀ ਇਸ ਦਫਾ ਸਵੀਪਿੰਗ ਇੱਕ ਥੰਪਿੰਗ ਮੈਜੋਰਟੀ ਮਿਲੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੀ ਵਰਕਿੰਗ ਕਲਾਸ ਹੈ ਇਸ ਮੁਲਕ ਦੀ ਉਹ ਇਹ ਸਮਝਦੀ ਹੈ ਕਿ ਉਹਨਾਂ ਦਾ ਜਿਹੜੇ ਹੱਕ ਨੇ ਜਾਂ ਉਹਨਾਂ ਦੀ ਬਿਹਤਰੀ ਔਰ ਭਲਾਈ ਉਹ ਇਸੇ 'ਚ ਹੀ ਹੈ ਵੀ ਕੰਜ਼ਰਵੇਟਿਵ ਪਾਰਟੀ ਦੀ ਹੁਕੂਮਤ ਰਹੇ। ਕਿਉਂਕਿ ਲੇਬਰ ਪਾਰਟੀ ਦੀ ਨਾਕਾਮੀ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਉਹਨਾਂ ਦੇ ਕੋਲ ਕੋਈ ਪ੍ਰੋਪਰ ਲੀਡਰਸ਼ਿਪ ਮੌਜੂਦ ਨਹੀਂ। ਗੋਰਡਨ ਬਰਾਊਨ ਦੇ ਬਾਅਦ ਐਡ ਮਿਲੀਬੈਂਡ ਜਿਹੜੇ ਸੀ ਉਹ ਪਾਰਟੀ ਦੇ ਪ੍ਰਧਾਨ ਬਣੇ ਪਰ ਉਹ ਕੋਈ ਕਲੀਅਰ ਸਟ੍ਰੈਟੇਜੀ, ਕੋਈ ਕਲੀਅਰ ਵਿਜ਼ਨ, ਕੋਈ ਕਲੀਅਰ ਮੈਨੀਫੈਸਟੋ ਨਹੀਂ ਦੇ ਸਕੇ। ਔਰ ਉਹਨਾਂ ਦੀ ਇਸ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਇਹ ਤੇ ਕਿਹਾ ਵੀ ਅਸੀਂ ਫਲਾਣੀ ਸ਼ਹਿਰ ਤੇ ਇਹ ਚੀਜ਼ ਖਰਚ ਦੇਵਾਂਗੇ ਪਰ ਉਹ ਖਰਚੇ ਪੂਰੇ ਕਿੱਥੋਂ ਹੋਣਗੇ, ਖਜ਼ਾਨੇ ਦੀ ਸੂਰਤ ਹਾਲ ਕੀ ਹੋਏਗੀ ਇਸ ਮੁਲਕ ਦੀ, ਫਿਰ ਇਸ ਮੁਲਕ ਦੀ ਵਰਕਿੰਗ ਕਲਾਸ ਵਾਸਤੇ ਉਹ ਕੀ ਰਿਲੀਫ ਦੇਣਗੇ, ਇਸ ਮੁਲਕ ਦੇ ਵਿੱਚ ਬਿਜ਼ਨਸ ਔਰ ਇੰਡਸਟਰੀ ਨੂੰ ਫਲਰਿਸ਼ ਕਰਨ ਵਾਸਤੇ ਉਹ ਕੀ ਕਰਨਗੇ ਉਹ ਨਹੀਂ ਦੱਸ ਸਕੇ। ਸੋ ਇਸ ਵਾਸਤੇ ਕੰਜ਼ਰਵੇਟਿਵ ਪਾਰਟੀ ਭਾਰੀ ਅਕਸਰੀਅਤ ਨਾਲ ਜਿੱਤ ਗਈ ਹੈ। ਕੰਜ਼ਰਵੇਟਿਵ ਪਾਰਟੀ ਦਾ ਇਹ ਹੈ ਕਿ ਘੱਟ ਤੋਂ ਘੱਟ ਇਹ ਅਪਰੋਚ ਇਸ ਹਵਾਲੇ ਨਾਲ ਠੀਕ ਹੈ ਕਿ ਇਸ ਮੁਲਕ ਦਾ ਅੱਛਾ ਸੋਚਦੇ ਨੇ। ਮੈਂ ਜ਼ਿਆਦਾਤਰ ਤਾਂ ਸਮਝਦਾ ਕਿ ਕਮਿਊਨਿਟੀਆਂ ਨੂੰ ਸੰਕਟ ਚੋਂ ਗੁਜ਼ਰਨਾ ਪੈਂਦਾ, ਹਰ ਕਮਿਊਨਿਟੀ ਨੂੰ ਪੈਂਦਾ ਬੈਨੀਫਿਟ ਜਿਸ ਲੋਕਾਂ ਦੇ ਬੰਦ ਹੋਣ, ਸੋਸ਼ਲ ਵੈਲਫੇਅਰ ਸਿਸਟਮ ਦੇ ਉੱਤੇ ਹੁਕੂਮਤ ਸਖਤੀ ਕਰੇ, ਕਮਿਊਨਿਟੀ ਉਸ ਤੋਂ ਮੁਤਾਸਰ ਤਾਂ ਹੁੰਦੀ ਹੈ। ਪਰ ਦੂਸਰੇ ਪਾਸੇ ਕਮਿਊਨਿਟੀਆਂ ਨੇ ਇਹ ਵੀ ਸੋਚਣਾ ਚਾਹੀਦਾ ਵੀ ਜਿੰਨੇ ਵੀ ਮੁਲਕ ਆ ਇਸ ਵੇਲੇ ਮਾਡਰਨ ਵਰਲਡ ਦੇ ਜਾਂ ਵੈਲਫੇਅਰ ਸਟੇਟ ਹੈਗੀਆਂ ਨੇ ਉਹ ਕੋਈ ਆਟੋਮੈਟਿਕ ਮਸ਼ੀਨਾਂ ਤੇ ਹੈ ਨਹੀਂ ਵੀ ਜਿਹੜੀਆਂ ਆਪਣੇ ਆਪ ਪੈਸਾ ਜਨਰੇਟ ਕਰਦੀਆਂ ਜਾਣਗੀਆਂ ਤੇ ਉਹ ਮੁਲਕ ਚੱਲਦੇ ਜਾਣਗੇ। ਉਹਦੇ ਵਾਸਤੇ ਕਈ ਵਾਰੀ ਹਕੂਮਤਾਂ ਨੂੰ ਔਖੇ ਡਿਸੀਜਨ ਲੈਣੇ ਪੈਂਦੇ ਨੇ। ਸੋਸ਼ਲ ਵੈਲਫੇਅਰ ਸਿਸਟਮ ਨੂੰ ਸਖਤ ਕਰਨਾ ਪੈਂਦਾ, ਇਮੀਗ੍ਰੇਸ਼ਨ ਪਾਲਿਸੀਜ਼ ਟਾਈਟ ਕਰਨੀਆਂ ਪੈਂਦੀਆਂ। ਉਸ ਹਵਾਲੇ ਨਾਲ ਜ਼ਾਹਿਰ ਕੰਜ਼ਰਵੇਟਿਵ ਪਾਰਟੀ ਦੀ ਇੱਕ ਸਟਰੋਂਗ ਅਪਰੋਚ ਹੈ ਜਿਹੜੀ ਲੋਕਾਂ ਨੂੰ, ਸਾਡੇ ਖਾਸ ਤੌਰ ਤੇ ਕਮਿਊਨਿਟੀ ਦੇ ਲੋਕਾਂ ਨੂੰ ਬਹੁਤੀ ਪਸੰਦ ਨਹੀਂ ਹੈ। ਲੇਕਿਨ ਇੱਕ ਜਿਹੜਾ ਕੰਮ ਬਹੁਤ ਮਾੜਾ ਕਰਦੇ ਨੇ ਸਾਡੇ ਲੋਕ, ਖਾਸ ਤੌਰ ਤੇ ਜਿਹੜੇ ਸਾਡੇ ਪਾਕਿਸਤਾਨੀ ਮੁਸਲਮਾਨਾਂ ਦਾ ਭਾਈਚਾਰਾ, ਵੀ ਤੁਸੀਂ ਇਕੱਠੇ ਹੋ ਕੇ ਆਪਣੇ ਕੁਝ ਮੁਤਾਲਬੇ ਰੱਖੋ ਐਂਡ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ। ਅਸਾਂ ਫੈਸਲਾ ਹੀ ਕੀਤਾ ਹੋਇਆ ਕਿ ਬਗੈਰ ਨੈਗੋਸ਼ੀਏਟ ਕੀਤਿਆਂ ਅਸਾਂ ਹਮੇਸ਼ਾ ਲੇਬਰ ਪਾਰਟੀ ਨੂੰ ਵੋਟ ਦੇਣਾ ਹੁੰਦਾ ਜਿਹੜਾ ਕਿ ਜ਼ਿਆਦਾ ਵੈਲਿਊ ਵੀ ਨਹੀਂ ਕੀਤਾ ਜਾਂਦਾ। ਹੁਣ ਮੇਰੀ ਪਿੱਛੇ ਦਿਨ ਕਿਸੇ ਨਾਲ ਇਹ ਗੱਲ ਹੋ ਰਹੀ ਸੀ ਜਿਹੜੇ ਕਹਿ ਰਹੇ ਸੀ ਵੀ ਕਿ ਸੰਤਰ ਵੋਟ ਕਰਨਾ ਚਾਹੀਦਾ ਕਿਉਂਕਿ ਕੰਜ਼ਰਵੇਟਿਵ ਪਾਰਟੀ ਸਾਡੇ ਹੱਕ 'ਚ ਨਹੀਂ। ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਵੀ ਇਸਲਾਮ ਖਿਲਾਫ ਆ, ਮੈਂ ਕਿਹਾ ਵੀ ਤੁਹਾਨੂੰ ਕਿਹਨੇ ਦੱਸਿਆ ਵੀ ਕੰਜ਼ਰਵੇਟਿਵ ਪਾਰਟੀ ਇਸਲਾਮ ਦੇ ਖਿਲਾਫ ਆ ਜਾਂ ਵਿਰੋਧੀ ਆ ਤਾਂ ਜਾਂ ਮੁਸਲਮਾਨਾਂ ਦੇ ਵਿੱਚ ਕਿ ਅਫਗਾਨਿਸਤਾਨ ਇਰਾਕ ਦਾ ਬਹੁਤਾ ਮੁਸਲਮਾਨ ਰੌਲਾ ਪਾਉਂਦੇ ਆ। ਦੋਵਾਂ ਮੁਲਕਾਂ ਤੇ ਹਮਲਾ ਕਰਨ ਵਾਲੀ ਲੇਬਰ ਪਾਰਟੀ ਸੀ। ਫਿਰ ਜਿਹੜੇ ਨਵੇਂ ਐਂਟੀ ਟੈਰਰ ਲਾਜ਼ ਆਏ ਜਿਹਦੇ ਨਾਲ ਕਾਫੀ ਜ਼ਿਆਦਾ ਮੁਸਲਿਮ ਕਮਿਊਨਿਟੀ ਜਿਹੜੀ ਆ ਐਕਟ ਹੋਈ, ਲੇਬਰ ਪਾਰਟੀ ਨੇ ਸ਼ੁਰੂ ਹੋਏ ਤਾਂ ਮੁਲਕ ਜਿਹੜਾ ਉਹਨੂੰ ਜਿਹੜਾ ਬੈਂਕਰਪਟ ਕੀਤਾ ਉਹ ਵੀ ਲੇਬਰ ਪਾਰਟੀ ਨੇ ਕੀਤਾ। ਸੋ ਓਵਰਆਲ ਇੱਕ ਅੱਛੀ ਸਿਚੁਏਸ਼ਨ ਹੈ ਕਿ ਕੰਜ਼ਰਵੇਟਿਵ ਪਾਰਟੀ ਵਜੋਂ ਵੀ ਜਿਹੜਾ ਹੈ ਕੁਝ ਮੁਸਲਮਾਨ ਔਰ ਖਾਸ ਤੌਰ ਤੇ ਬਹੁਤ ਸਾਰੇ ਸਾਊਥ ਏਸ਼ੀਅਨ ਇੰਡੀਅਨ ਰੀਜਨ ਦੇ ਜ਼ਿਆਦਾ ਬੱਚੇ ਜਿਹੜੇ ਮੈਂਬਰ ਪਾਰਲੀਮੈਂਟ ਚ ਪਹੁੰਚ
ਪਰ ਮੈਂ ਇੱਕ ਚੀਜ਼ ਇਹ ਦੇਖੀ ਆ ਬੜੀ ਅਨਫੋਰਚੂਨੇਟ ਹੈ ਕਿ ਇਹ ਲੋਕ ਭਾਵੇਂ ਕਿਸੇ ਵੀ ਕਮਿਊਨਿਟੀ ਨਾਲ ਰਿਲੇਟਡ ਹੋਣ, ਕਿਸੇ ਵੀ ਐਥਨਿਕ ਬੈਕਗਰਾਉਂਡ ਦੇ ਹੋਣ, ਇਹ ਜੇ ਪਾਰਲੀਮੈਂਟ ਪਹੁੰਚ ਜਾਂਦੇ ਆ ਤੇ ਆਪਣੀ ਐਥਨਿਕ ਬੈਕਗਰਾਉਂਡ, ਆਪਣੀ ਕਮਿਊਨਿਟੀਆਂ ਦਾ ਬੈਕਗਰਾਉਂਡ ਉਹਨੂੰ ਬਿਲਕੁਲ ਭੁੱਲ ਜਾਂਦੇ ਆ ਔਰ ਆਪਣੀਆਂ ਕਮਿਊਨਿਟੀਆਂ ਲਈ, ਆਪਣੇ ਕਨਸਟੀਟੂਐਂਟਸ ਲਈ ਉਨੀ ਭਾਰੀ ਔਰ ਸਟਰੋਂਗ ਆਵਾਜ਼ ਨਹੀਂ ਚੁੱਕਦੇ ਪਾਰਲੀਮੈਂਟ 'ਚ। ਹਾਂਜੀ। ਸੋ ਇਸ ਵਾਸਤੇ ਇੱਕ ਪਾਸੇ ਤੇ ਚੰਗਾ ਵੀ ਚਲੋ ਘੱਟ ਤੋਂ ਘੱਟ ਇਹਨਾਂ ਕਮਿਊਨਿਟੀਆਂ ਦੀ ਕੋਈ ਨਾ ਕੋਈ ਲੀਡਰਸ਼ਿਪ ਪਾਰਲੀਮੈਂਟ ਪਹੁੰਚੀ ਹੈ, ਪਰ ਅਗਰ ਉਹ ਇਫੈਕਟਿਵਲੀ ਕਮਿਊਨਿਟੀਆਂ ਦੀ ਭਲਾਈ ਲਈ, ਤਾਲੀਮ ਵਾਸਤੇ, ਆਉਣ ਵਾਲੀ ਜਿਹੜੀ ਯੰਗਰ ਜਨਰੇਸ਼ਨ ਹੈ ਉਹਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਨ ਤੇ ਤਾਂ ਹੀ ਇਲੈਕਟ ਹੋ ਕੇ ਪਾਰਲੀਮੈਂਟ ਜਾਣ ਦਾ ਫਾਇਦਾ, ਨਹੀਂ ਤਾਂ ਕਮਿਊਨਿਟੀਆਂ ਨੂੰ ਇਹਨਾਂ ਦਾ ਕੋਈ ਫਾਇਦਾ ਨਹੀਂ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਨਾ ਸਕਾਟਿਸ਼ ਨੈਸ਼ਨਲ ਪਾਰਟੀ ਨੇ ਜਿਸ ਤਰ੍ਹਾਂ 59 ਸੀਟਾਂ ਦੇ ਵਿੱਚੋਂ 56 ਸੀਟਾਂ ਜਿੱਤੀਆਂ ਨੇ, ਇਹ ਸੰਭਾਵਨਾ ਹੋ ਰਹੀਆਂ ਨੇ ਕਿ ਦੁਬਾਰਾ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋ ਸਕਦਾ ਹੈ। ਅਗਰ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤਾਂ ਤੁਹਾਡੇ ਖਿਆਲ ਦੇ ਨਾਲ ਜਿਸ ਤੁਸੀਂ ਖਾਲਿਸਤਾਨ ਦੇ ਰਾਜ ਦੀ ਗੱਲ ਕੀਤੀ ਹੈ, ਇਹ ਖਾਲਿਸਤਾਨ ਦੀ ਆਜ਼ਾਦੀ, ਇਹ ਸਕਾਟਲੈਂਡ ਦੀ ਆਜ਼ਾਦੀ ਖਾਲਿਸਤਾਨ ਦੀ ਆਜ਼ਾਦੀ ਨੂੰ ਤੁਹਾਨੂੰ ਲੱਗਦਾ ਕਿ ਪ੍ਰਭਾਵਿਤ ਕਰੇਗੀ? ਭੈਣ ਜੀ, ਗੱਲ ਇਹ ਹੈ ਕਿ ਯੂਕੇ ਨੇ ਇੱਕ ਬਹੁਤ ਵੱਡਾ ਪ੍ਰੈਸੀਡੈਂਟ ਸੈੱਟ ਕੀਤਾ ਹੈ ਜੀ ਕਿ ਔਰ ਦੁਨੀਆ ਨੂੰ ਇਸ ਤੋਂ ਇਹ ਸਮਝ ਜਾਣਾ ਚਾਹੀਦਾ ਕਿ ਜਿਹੜੇ ਵਾਕਈ ਮੁਲਕ ਡੈਮੋਕ੍ਰੈਟਿਕ ਮੁਲਕ ਹੁੰਦੇ ਨੇ ਉਹ ਲੋਕਾਂ ਨੂੰ ਉਹਨਾਂ ਦੇ ਡੈਮੋਕ੍ਰੈਟਿਕ ਰਾਈਟ ਦਿੰਦੇ ਨੇ। ਹਾਂਜੀ। ਯੂਕੇ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ ਹੈ ਤੇ ਉਹਨੇ ਦਿਖਾਇਆ ਵੀ ਹੈ ਦੁਨੀਆ ਨੂੰ ਕਿ ਯੂਕੇ ਇਜ਼ ਅ ਰੀਅਲ ਡੈਮੋਕ੍ਰੇਸੀ। ਜੀ। ਉਹਨੇ ਉੱਥੇ ਨਾ ਤਾਂ ਫੌਜ ਘੱਲੀ ਹੈ ਸਕਾਟਲੈਂਡ 'ਚ, ਉੱਥੇ ਜਾ ਕੇ ਮਾਰੋ, ਤੇ ਨਾ ਹੀ ਸਕਾਟਲੈਂਡ ਦੇ ਖਿਲਾਫ ਕੋਈ ਫੌਜੀ ਕਾਰਵਾਈ ਕੀਤੀ ਹੈ, ਬਲਕਿ ਉਹਨਾਂ ਸਕਾਟਲੈਂਡ ਦੇ ਰਹਿਣ ਵਾਲਿਆਂ ਨੂੰ ਰੈਫਰੈਂਡਮ ਦਾ ਹੱਕ ਦਿੱਤਾ, ਤੁਸੀਂ ਫੈਸਲਾ ਕਰ ਲਓ। ਇਹ ਹੋਰ ਗੱਲ ਹੈ ਬਈ 46% ਲੋਕਾਂ ਨੇ ਕਿਹਾ ਵੀ ਅਸੀਂ ਸਿਰਫ 4-5% ਦੇ ਵੋਟ ਦੀ ਵਜ੍ਹਾ ਤੋਂ ਸਕਾਟਲੈਂਡ ਨੇ ਆਜ਼ਾਦੀ ਹਾਸਲ ਨਾ ਕਰਨ ਦਾ ਫੈਸਲਾ ਕੀਤਾ। ਮੈਨੂੰ ਇਹ ਲੱਗਦਾ ਕਿ ਨੀਅਰ ਫਿਊਚਰ 'ਚ ਸਕਾਟਲੈਂਡ ਦੁਬਾਰਾ ਰੈਫਰੈਂਡਮ ਹੋਣਾ ਤੇ ਮੁਸ਼ਕਲ ਆ, ਕਿਉਂਕਿ ਹਜੇ ਕੁਝ ਦਿਨ ਪਹਿਲੇ ਹੀ ਰੈਫਰੈਂਡਮ ਹੋਇਆ। ਪਰ ਘੱਟ ਤੋਂ ਘੱਟ ਤੁਸੀਂ ਇਹ ਦੇਖੋ ਕਿ ਇਹ ਜਿਹੜੀ ਰੀਅਲ ਡੈਮੋਕ੍ਰੇਸੀ ਹੈ ਯੂਕੇ, ਉਹਦਾ ਪ੍ਰਾਈਮ ਮਿਨਿਸਟਰ ਦੇ ਨਵੇਂ ਟੈਨਿਓਰ ਸ਼ੁਰੂ ਹੋਣ ਤੋਂ ਪਹਿਲਾਂ, ਪ੍ਰਾਈਮ ਮਿਨਿਸਟਰ ਦੇ ਤੌਰ ਤੇ ਸਹੁੰ ਚੁੱਕਣ ਤੋਂ ਪਹਿਲਾਂ ਉਹਨੇ ਜਿਹੜੀ ਪਹਿਲੀ ਸਟੇਟਮੈਂਟ ਹੀ ਦਿੱਤੀ ਆ, ਉਹਨੇ ਇਸ ਚੀਜ਼ ਤੇ ਦਿੱਤੀ ਆ ਵੀ ਸਕਾਟਲੈਂਡ ਦੇ ਲੋਕਾਂ ਨੇ ਸਕਾਟਿਸ਼ ਨੈਸ਼ਨਲ ਪਾਰਟੀ ਨੂੰ ਵੋਟ ਦਿੱਤਾ ਹੈ, ਅਸੀਂ ਉਹਦਾ ਆਦਰ ਕਰਦੇ ਹਾਂ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਦੇ ਨਾਲ ਆਪਣੇ ਹਾਲਾਤ ਇੰਨੇ ਬਿਹਤਰ ਕਰੀਏ ਕਿ ਯੂਕੇ ਇਕੱਠਾ ਰਹਿ ਸਕੇ ਔਰ ਅਸੀਂ ਸਕਾਟਲੈਂਡ ਨੂੰ ਜ਼ਿਆਦਾ ਤੋਂ ਜ਼ਿਆਦਾ ਆਟੋਨਮੀ ਦਈਏ ਤਾਂ ਕਿ ਜਿਹੜੇ ਸਕਾਟਿਸ਼ ਲੋਕਾਂ ਦੇ ਵਿਚਾਰ ਹੈਗੇ ਨੇ ਕਿ ਸਕਾਟਲੈਂਡ ਨੂੰ ਵੈਸਟਮਿੰਸਟਰ ਜਾਂ ਲੰਡਨ ਰਾਜਧਾਨੀ ਜਿਹੜੀ ਹੈ ਕੰਟਰੋਲ ਕਰਦੀ ਆ, ਉਹ ਦਾ ਕਨਸੈਪਟ ਚੇਂਜ ਹੋਵੇ, ਜਿਹੜਾ ਬਹੁਤ ਪੋਜ਼ਿਟਿਵ ਹੈ। ਡੈਮੋਕ੍ਰੇਸੀ ਇੱਥੇ ਸ਼ਾਇਦ ਨਾ ਹੈ, ਪਰ ਦੂਸਰੇ ਪਾਸੇ ਸਾਡੇ ਕੋਲ ਇੰਡੀਅਨ ਗਵਰਨਮੈਂਟ ਅਜਿਹੀ ਆ ਵੀ ਜਿਹੜੀ ਮੁਸਲਸਲ ਪੰਜਾਬੀਆਂ ਸਿੱਖਾਂ ਦੇ ਕੋਲੋਂ ਉਹਨਾਂ ਦੇ ਹੱਕ ਖੋਹਦੀ ਆਈ ਆ। ਪਾਰਟੀਸ਼ਨ ਦੇ ਬਾਅਦ ਕਦੇ ਧਾਰਾ 25 ਕਰਕੇ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਦੀ ਵੱਖਰੀ ਆਈਡੈਂਟੀਟੀ ਹੱਤਾ ਕਰਦੀ ਆ, ਕਦੇ 14 ਹੋਰ ਸਟੇਟਾਂ ਵਨ ਲੈਂਗੁਏਜ ਵਨ ਸਟੇਟ ਦੇ ਨਾਂ ਤੇ ਬਣਾ ਦਿੰਦੀ ਹੈ, ਪਰ ਪੰਜਾਬੀ ਸੂਬੇ ਦੀ ਗੱਲ ਹੋਵੇ ਤੇ ਉਹਨਾਂ ਨੂੰ ਤਕਲੀਫ ਸ਼ੁਰੂ ਹੋ ਜਾਂਦੀ ਆ। ਕਦੇ ਪਾਣੀ ਜਿਹੜਾ ਉਹ ਪੰਜਾਬ ਦਾ ਖੋਲ ਕੇ ਹਰਿਆਣੇ ਨੂੰ ਦਿੱਤਾ ਜਾਂਦਾ ਤੇ ਰਾਜਸਥਾਨ ਦਿੱਤਾ ਜਾਂਦਾ, ਕਦੇ ਡੈਮ ਪੰਜਾਬ 'ਚ ਬਣੇ ਤੇ ਬਿਜਲੀ ਉਹਦੇ ਕਿਤੇ ਹੋਰ ਵਰਤੀ ਜਾਂਦੀ ਆ। ਸੋ ਬੇਸ਼ੁਮਾਰ ਅਜਿਹੇ ਮੁੱਦੇ ਨੇ। ਉਹਦੇ ਬਾਅਦ ਵੀ ਹੁਣ ਸਿੱਖਾਂ ਦਾ ਘੱਲੂਘਾਰਾ ਕਰਾ ਕੇ ਅਸੀਂ ਹੁਣ ਦੁੱਖ ਦੀ ਯਾਦ ਮਨਾਉਣ ਵਾਲੇ ਆ ਦਰਬਾਰ ਸਾਹਿਬ ਦੇ ਹਮਲੇ ਦੀ ਅਗਲੇ ਮਹੀਨੇ। ਇੰਨਾ ਕੁਛ ਕਰਕੇ ਵੀ ਔਰ ਸਿੱਖਾਂ ਨੂੰ ਇੰਨਾ ਦਬਾ ਕੇ ਵੀ ਇੰਡੀਅਨ ਗਵਰਨਮੈਂਟ ਇੰਨਾ ਕੌਨਫੀਡੈਂਟ ਫੀਲ ਨਹੀਂ ਅੱਜ ਕਰਦੀ ਕਿ ਉਹ ਇੱਕ ਵਾਰੀ ਲੋਕਾਂ ਨੂੰ ਹੱਕ ਦੇ ਤਾਂ ਸਹੀ ਕਿ ਅਗਰ ਸਿੱਖਾਂ ਜਾਂ ਪੰਜਾਬ ਦੇ ਵਿੱਚ ਜਿਹੜੇ ਸਿਰਫ ਸਿੱਖ ਹੀ ਨਹੀਂ ਵੱਸਦੇ, 38% ਹਿੰਦੂ ਵੀ ਵੱਸਦੇ ਆ, ਹੋਰ ਕੌਮਾਂ ਵੱਸਦੀਆਂ, ਇੱਕ ਵਾਰੀ ਲੋਕਾਂ ਨੂੰ ਹੱਕ ਤਾਂ ਦੇ ਕਿ ਬਈ ਤੁਸੀਂ ਆਪਣਾ ਫੈਸਲਾ ਕਰੋ। ਲੈਟ ਸੇ ਲੋਕ ਪੰਜਾਬ ਦੇ ਕਹਿ ਕਿ ਵੀ ਵੱਖਰਾ ਮੁਲਕ ਨਹੀਂ ਚਾਹੁੰਦੇ, ਸਾਨੂੰ ਖਾਲਿਸਤਾਨ ਨਹੀਂ ਚਾਹੀਦਾ, ਅਸੀਂ ਹਿੰਦੂ ਰਹਿਣਾ ਚਾਹੁੰਦੇ, ਠੀਕ ਹੈ, ਵੈਲ ਐਂਡ ਗੁੱਡ। ਘੱਟ ਤੋਂ ਘੱਟ ਅਗਰ ਇੰਡੀਆ ਵਾਕਈ ਆਪਣੇ ਆਪ ਨੂੰ ਡੈਮੋਕ੍ਰੇਸੀ ਕਮਾਉਂਦਾ ਔਰ ਵਨ ਆਫ ਦ ਲਾਰਜ ਡੈਮੋਕ੍ਰੇਸੀ ਇਨ ਦ ਵਰਲਡ, ਤਾਂ ਦੁਨੀਆ ਨੂੰ ਦਿਖਾਏ ਕਿ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇਵੇ। ਹੁਣ ਪੰਜਾਬ ਨੂੰ ਇੰਨਾ ਪੀ ਕੇ ਰੱਖ ਦਿੱਤਾ ਉਹਨਾਂ ਨੇ, ਜੈਨੋਸਾਈਡ ਕੀਤੀ ਆ, ਲੋਕਾਂ ਨੂੰ ਬ੍ਰੇਨ ਵਾਸ਼ ਕਰ ਰਹੇ ਆ, ਲੋਕਾਂ ਨੂੰ ਨਸ਼ਿਆਂ ਤੇ ਲਾਇਆ, ਪੋਲੀਟੀਕਲੀ ਲੋਕਾਂ ਨੂੰ ਬਿਲਕੁਲ ਜਿਹੜੀ ਜਿਸ ਪਾਸੇ ਪੰਜਾਬ ਨੂੰ ਟੁਰਨਾ ਚਾਹੀਦਾ ਪੰਜਾਬ ਉਸ ਪਾਸੇ ਨਹੀਂ ਟੁਰ ਰਿਹਾ। ਉਸ ਦੇ ਬਾਵਜੂਦ ਗਵਰਨਮੈਂਟ ਨੂੰ ਇੰਨਾ ਇਤਮਾਦ ਨਹੀਂ ਕਿ
ਇੰਨੇ ਸਾਲ 65-68 ਸਾਲ ਹਿੰਦੁਸਤਾਨ ਦੇ ਵਿੱਚ ਜਿਹੜੇ ਪੰਜਾਬੀ ਆਏ ਨੇ ਉਹ ਅੱਜ ਵੀ ਹਿੰਦੁਸਤਾਨ ਦੇ ਨਾਲ ਰਹਿਣਾ ਚਾਹਣਗੇ ਕਿ ਨਹੀਂ। ਹਾਂਜੀ, ਇਹ ਸੈਲਫ ਇੰਡੀਅਨ ਗਵਰਨਮੈਂਟ ਦੀ ਕਮਜ਼ੋਰੀ ਇਹ ਚੀਜ਼ ਦੱਸਦੀ ਆ ਕਿ ਇੰਡੀਅਨ ਗਵਰਨਮੈਂਟ ਹੈਜ਼ ਫੇਲਡ ਟੂ ਡਿਲੀਵਰ ਇਨ ਪੰਜਾਬ ਜੀ, ਵਰਨਾ ਉਹ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜ਼ਰੂਰ ਦਿੰਦੇ। ਇਹੀ ਹਾਲ ਕਸ਼ਮੀਰ 'ਚ ਹੈ ਕਿ ਇੰਡੀਆ ਨੇ ਚਲੋ ਖਾਲਿਸਤਾਨ ਦਾ ਤਾਂ ਮਸਲਾ ਇਸ ਤਰ੍ਹਾਂ ਵੀ ਇਹਨਾਂ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ ਪੰਜਾਬੀਆਂ ਨੇ ਤੇ ਕਦੇ ਹਿੰਦ ਨੇ ਮੰਨਿਆ ਹੀ ਨਹੀਂ ਹੈ। ਹਾਂਜੀ, ਲੇਕਿਨ ਕਸ਼ਮੀਰ ਦੇ ਪਲੈਬੀਸਾਈਡ ਦਾ ਹੱਕ ਜਿਹੜਾ ਉਹ ਤਾਂ UN ਦੇ ਵਿੱਚ ਗਵਰਨਮੈਂਟ ਖੁਦ ਮੰਨ ਕੇ ਆਈ ਆ ਜੀ, ਬਲਕਿ ਮਸਲਾ ਖੁਦ ਇੰਡੀਅਨ ਗਵਰਨਮੈਂਟ ਲੈ ਕੇ ਗਈ ਸੀ UN 'ਚ ਔਰ ਉੱਥੇ ਦੁਨੀਆ ਦੇ ਸਾਹਮਣੇ ਕਮਿਟ ਕੀਤਾ ਸੀ ਕਿ ਉੱਥੇ ਦੇ ਲੋਕਾਂ ਨੂੰ ਪਲੈਬੀਸਾਈਡ ਦਾ ਹੱਕ ਦਿੱਤਾ ਜਾਏਗਾ, ਉਹਨਾਂ ਦੀ ਰਾਏ ਦੇ ਤਹਿਤ ਹੀ ਕਸ਼ਮੀਰ ਦੇ ਮੁਸਤਕਬਲ ਦਾ ਫੈਸਲਾ ਕੀਤਾ ਜਾਏਗਾ। ਉੱਥੇ ਵੀ ਮੁਕੰਮਲ ਤੌਰ ਤੇ ਜਿਹੜਾ ਇੰਡੀਆ ਦਾ ਸਟੈਂਡ ਹੈ ਉਸ ਤੋਂ ਹੁਣ ਇੰਡੀਅਨ ਗਵਰਨਮੈਂਟ ਫਿਰ ਚੁੱਕੀ ਆ ਜੀ। ਤੋ ਇਸ ਡੈਮੋਕ੍ਰੇਸੀ ਇਹਦੀ ਤਾਂ ਕੋਈ ਡੈਮੋਕ੍ਰੇਸੀ ਦੀ ਮੋਰਲ ਸਟੈਂਡਿੰਗ ਹੀ ਨਹੀਂ ਬਣਦੀ, ਕੋਈ اخلاقی ਜਵਾਬ ਨਹੀਂ ਬਣਦਾ ਇਹ ਵਜੀ ਡੈਮੋਕ੍ਰੇਸੀ ਦਾ ਜਿਹੜੀ ਪੂਰੀ ਦੁਨੀਆ ਦੇ ਮੁਲਕਾਂ ਸਾਹਮਣੇ ਵਾਅਦੇ ਕਰਕੇ ਉਹ ਤੋਂ ਫਿਰ ਜਾਵੇ। ਤਾਂ 68 ਸਾਲ ਇੱਕ ਕੌਮ ਨੂੰ ਗੁਲਾਮ ਰੱਖ ਕੇ ਅੱਜ ਵੀ ਉਸੇ ਕੌਮ ਨੂੰ ਉਹਨਾਂ ਦੀ ਰੈਫਰੈਂਡਮ ਦਾ ਹੱਕ ਨਾ ਦੇ, ਉਹਨਾਂ ਦੀ ਸੈਲਫ ਡਿਟਰਮੀਨੇਸ਼ਨ ਦਾ ਹੱਕ ਨਾ ਦੇ। ਔਰ ਸੈਲਫ ਡਿਟਰਮੀਨੇਸ਼ਨ ਇੱਕ ਅਜਿਹਾ ਹੱਕ ਹੈ ਜਿਹੜਾ ਯੂਨਾਈਟਿਡ ਨੇਸ਼ਨ ਨੇ ਹਰ ਕੌਮ ਨੂੰ ਦਿੱਤਾ ਹੈ, UN ਚਾਰਟ ਦੇ ਤਹਿਤ ਦਿੱਤਾ ਹੈ ਜੀ। ਤਾਂ ਇੰਡੀਅਨ ਗਵਰਨਮੈਂਟ ਉਹਨੂੰ ਐਕਸਰਸਾਈਜ਼ ਕਿਉਂ ਨਹੀਂ ਕਰਨ ਦਿੰਦੀ? ਬਿਲਕੁਲ ਜੀ ਜੀ। ਤਾਂ ਵੀਰ ਜੀ ਇਹ ਤਾਂ ਗੱਲ ਕੀਤੀ ਸੀ ਕਿਸ ਤਰ੍ਹਾਂ ਇੰਡੀਆ ਜਾਂ ਭਾਰਤ ਜਿਹੜੇ ਮਾਈਨੋਰਟੀਜ਼ ਨੇ ਇੰਡੀਆ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਉਹਨਾਂ ਕਿਸ ਤਰ੍ਹਾਂ ਵਤਕਰਾ ਕਰਦੀ ਹੈ। ਪਰ ਜਿਸ ਤਰ੍ਹਾਂ ਹਾਲ ਹੀ ਦੇ ਵਿੱਚ ਤੁਸੀਂ ਵੀ ਇੱਕ AR ਨਿਊਜ਼ ਦੇ ਵਿੱਚ ਇੱਕ ਆਰਟੀਕਲ ਪ੍ਰਕਾਸ਼ਿਤ ਕੀਤਾ ਸੀਗਾ ਜਿਸ ਵਿੱਚ ਤੁਸੀਂ ਭਾਰਤੀ ਖੁਫੀਆ ਏਜੰਸੀਆਂ ਦੇ ਪਾਕਿਸਤਾਨ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਵੇਰਵੇ ਦਿੱਤੇ ਸੀਗੇ। ਅਸੀਂ ਚਾਹਾਂਗੇ ਇਸ ਵਾਰ ਵੀ ਵੇਰਵੇ ਦੇ ਨਾਲ ਤੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ। ਦੇਖੋ ਮੈਂ ਕਦੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਕਿ ਮੇਰੀ ਰਿਸਰਚ ਹਮੇਸ਼ਾ ਅਨਬਾਇਸਡ ਰਵੇ ਜੀ। ਔਰ ਮੈਂ ਕਿਉਂਕਿ ਬ੍ਰਿਟਿਸ਼ ਸਿਟੀਜ਼ਨ ਆ, ਮੈਨੂੰ ਕਿਸੇ ਪਾਸੇ ਵੀ ਕੋਈ ਸਿੰਪਥੀ ਨਹੀਂ ਹੈ ਹਾਂਜੀ। ਲੇਕਿਨ ਹੁਣ ਜਿਹੜੇ ਨਵੀਂ ਰਿਸਰਚ ਸਾਡੇ ਸਾਹਮਣੇ ਆ ਰਹੀ ਹੈ ਜੀ, ਔਰ ਜਿਸ ਤਰ੍ਹਾਂ ਪਾਕਿਸਤਾਨ ਨੇ ਪਿਛਲੇ 12-15 ਸਾਲਾਂ ਤੋਂ ਦਹਿਸ਼ਤਗਰਦੀ ਦਾ ਭੁਗਤਾਨ ਕੀਤਾ ਹੈ ਔਰ ਇੰਨੇ ਲੋਕਾਂ ਦੀ ਜਾਨਾਂ ਗਈਆਂ ਨੇ, ਉਹ ਹੁਣ ਬੜਾ ਕਲੀਅਰ ਹੈ ਕਿ ਰॉ ਜਿਹੜੀ ਆ ਉਹ ਇਨਵੋਲਵ ਹੈ। ਹੁਣ ਤਾਂ ਪਾਕਿਸਤਾਨ ਮਿਲਟਰੀ ਲੀਡਰਸ਼ਿਪ ਹੈ, ਉਹਦੇ ਚੀਫ ਆਫ ਆਰਮੀ ਸਟਾਫ ਜਨਰਲ ਰਾਹੀਲ ਸ਼ਰੀਫ ਨੇ ਪਿਛਲੇ ਕੋਈ 7-8 ਦਿਨ ਤੱਕ ਸਟਰੋਂਗਲੀ ਕੋਰ ਕਮਾਂਡਰਸ ਦੀ ਮੀਟਿੰਗ 'ਚ ਵੀ ਇਹ ਕਿਹਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਰॉ ਦੀ ਜਿਹੜੀ ਪਾਕਿਸਤਾਨ 'ਚ ਜਿਹੜਾ ਉਹ ਟੈਰਰਿਜ਼ਮ ਐਕਸਪੋਰਟ ਕਰ ਰਹੀ ਆ ਉਹਨੂੰ ਟੌਪ ਤਿਆਰ ਨਹੀਂ। ਤੁਸੀਂ ਇਹ ਗੱਲ ਰੱਖੋ ਕਿ ਚੀਫ ਆਫ ਆਰਮੀ ਸਟਾਫ ਇੱਕ ਬਹੁਤ ਹੀ ਸੈਂਸਿਟਿਵ ਪੋਜੀਸ਼ਨ ਹੁੰਦੀ ਹੈ ਔਰ ਇਸ ਪੱਧਰ ਤੇ ਜਦੋਂ ਇੱਕ ਸ਼ਖਸ ਜਿਹੜਾ ਦੀ ਕਿਆਦਤ ਕਰਦਾ ਅਗਰ ਇਹ ਗੱਲ ਕਹਿੰਦਾ ਤਾਂ ਉਹਦਾ ਕੁਛ ਮਤਲਬ ਆ ਜੀ। ਉਹਨਾਂ ਤੇ ਇਹ ਗੱਲ ਹੁਣ ਕੀਤੀ ਹੈ। ਮੈਂ ਤਾਂ ਪਿਛਲੇ ਸਾਲ ਵੀ ਇੱਥੇ ਕੁਝ ਲੇਖ ਲਿਖੇ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਦਹਿਸ਼ਤਗਰਦੀ ਆ ਜਾਂ ਅੱਤਵਾਦ ਉਹਦੇ ਭਾਰਤੀ ਏਜੰਸੀਆਂ ਰॉ ਖਾਸ ਤੌਰ ਤੇ ਗਿਆ ਜੀ। ਔਰ ਅਸੀਂ ਤਾਂ ਕਿਸੇ ਹੋਰ ਦੀ ਗੱਲ ਹੀ ਨਹੀਂ। ਮੈਂ ਯਾਦ ਦਿਵਾਉਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਵੀ ਜੁਲਾਈ 2009 ਸ਼ਰਮ ਸ਼ੇਖ ਜਿਹੜਾ ਦੇ ਸ਼ਹਿਰ ਹੈ ਉੱਥੇ ਇੱਕ ਨੌਨ ਅਲਾਈਨਮੈਂਟ ਮੀਟਿੰਗ ਹੋਈ ਸੀ, ਸਮਿਟ ਹੋਇਆ ਸੀ। ਤਾਂ ਜਿਨ੍ਹਾਂ ਨੂੰ ਨਹੀਂ ਉਹਦਾ ਡੈਕਲੇਰੇਸ਼ਨ ਚੁੱਕ ਲੈਣ ਜਿਹੜਾ ਸਾਈਨ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਉਸ ਵਕਤ ਦੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਯੂਸਫ ਰਜ਼ਾ ਗਿਲਾਨੀ ਨੇ ਜੀ। ਉਹ ਡੈਕਲੇਰੇਸ਼ਨ ਸਾਈਨ ਹੋਇਆ, ਉਹ ਆਪ 'ਚ ਬੜਾ ਵਾਜ਼ੇ ਲਿਖਿਆ ਕਿ ਇੰਡੀਅਨ ਗਵਰਨਮੈਂਟ ਜਿਹੜੀ ਆ ਉਹ ਰਾਹ ਨੂੰ ਕੰਟਰੋਲ ਕਰੇਗੀ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਅੱਤਵਾਦ ਉਹਨੂੰ ਰੋਕੇਗੀ। ਹੁਣ ਉਹ ਮਨਮੋਹਨ ਸਿੰਘ ਨੇ ਵਿਚਾਰੇ ਨੇ ਸਾਈਨ ਤਾਂ ਕਰ ਦਿੱਤਾ ਪਰ ਉਹ ਤੋਂ ਪਤਾ ਲੱਗ ਗਿਆ ਵੀ ਇੰਡੀਅਨ ਸਰਕਾਰ ਮੰਨਦੀ ਹੈ ਕਿ ਇੰਡੀਆ ਦੀ ਇਨਵੋਲਵਮੈਂਟ ਪਾਕਿਸਤਾਨ 'ਚ ਹੈ, ਮਿਲੀਟੈਂਸੀ 'ਚ ਵੀ ਔਰ ਟੈਰਰਿਜ਼ਮ 'ਚ ਵੀ ਜੀ। ਇਸੇ ਵਾਸਤੇ ਹੀ 2009 ਦੇ ਵਿੱਚ ਜੁਲਾਈ ਜਦੋਂ ਮਨਮੋਹਨ ਸਿੰਘ ਮਿਸਰ ਤੋਂ ਵਾਪਸ ਹਿੰਦੁਸਤਾਨ ਪਹੁੰਚੇ ਸੀ ਤਾਂ ਉਹਨਾਂ ਨੂੰ ਬਹੁਤ ਭਾਰੀ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ। ਉਸ ਵਕਤ ਦੀ ਆਪੋਜੀਸ਼ਨ ਜਿਹੜੀ BJP ਦੀ ਜਿਹੜੀ ਅੱਜ ਦੀ ਰੂਲਿੰਗ ਸੀ ਉਹਦੇ ਵੱਲੋਂ BJP ਨੇ ਬਹੁਤ ਸ਼ੋਰ ਹੰਗਾਮਾ ਕੀਤਾ ਕਿ ਮਨਮੋਹਨ ਸਿੰਘ ਕੀ ਸਾਈਨ ਕਰਕੇ ਆ ਗਿਆ ਵੀ ਸਾਡੀ ਇੰਟਰਵੈਂਸ਼ਨ ਹੈ। ਪਰ ਹੁਣ ਅੱਤਵਾਦ ਹੋਰ ਵਧਿਆ ਹੈ ਕਿਉਂਕਿ ਜਦੋਂ ਦੀ ਮੋਦੀ ਦੀ ਗਵਰਨਮੈਂਟ ਆਈ ਜਿਹੜੀ ਕਿ ਇੱਕ ਫਨੈਟਿਕ ਹਿੰਦੂ ਗਵਰਨਮੈਂਟ ਆ ਜਿਹੜੀ ਹਿੰਦੂ ਆਈਡੀਓਲੋਜੀ ਚਨਕੀਆ ਦੀ ਅੱਗੇ ਲੈ ਕੇ
ਕੁਟਲੀਆ ਦੇ ਜਿਹੜੇ ਵਿਚਾਰ ਆ ਉਹਨੂੰ ਲੈ ਕੇ ਤੁਰਨਾ ਚਾਹੁੰਦੀ ਆ। ਹੁਣ ਤੁਸੀਂ ਜਿਹੜਾ ਤੁਹਾਡੇ ਇੱਥੇ ਅਮਰੀਕਨ ਸਾਇੰਟਿਸਟ ਦਾ ਥਿੰਕ ਟੈਂਕ ਆ, ਉਹਦੀ ਅਗਰ ਤੁਸੀਂ ਰਿਪੋਰਟ ਪੜ੍ਹ ਲਓ, ਜਿਹੜੀ ਮੇਰਾ ਖਿਆਲ ਹੈ ਕਿ ਅਮਰੀਕਨ ਸਾਇੰਟਿਸਟ ਜਿਹੜਾ ਥਿੰਕ ਟੈਂਕ ਆ, ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟ, ਉਹਦਾ ਨਾ ਪਾਕਿਸਤਾਨ ਨਾਲ ਸੰਬੰਧ ਹੈ ਨਾ ਸਾਊਥ ਏਸ਼ੀਆ ਕਿਸੇ ਹੋਰ ਮੁਲਕ ਨਾਲ। ਉਹ ਹੁਣ ਕਹਿੰਦੇ 35,000 ਰॉ ਦੇ ਏਜੰਟ ਆ ਪਾਕਿਸਤਾਨ ਚ, 12,000 ਸਿੰਧ ਚ ਨੇ, 10,000 ਪੰਜਾਬ ਤੇ 8,000 ਖੈਬਰ ਪਖਤੂਨਖਵਾ ਚ ਨੇ ਤੇ 5,000 ਬਲੋਚਿਸਤਾਨ ਚ। ਇਹ ਕੌਣ ਕਹਿ ਰਿਹਾ? ਅਮਰੀਕਨ ਸਾਇੰਟਿਸਟ ਜਿਹੜੀ ਥਿੰਕ ਟੈਂਕ ਆ ਉਹਦੀ ਰਿਪੋਰਟ ਕਹਿ ਰਹੀ ਆ। ਫਿਰ ਤੁਸੀਂ ਇਹ ਵੀ ਦੇਖੋ ਕਿ ਹੁਣ ਜਿਹੜਾ ਰॉ ਦਾ ਜਿਹੜਾ ਚੀਫ ਆ ਉਹ ਪ੍ਰਾਈਮ ਦੀ ਕੈਬਨਿਟ ਦੇ ਵਿੱਚ ਉਹਨੂੰ ਬਕਾਇਦਾ ਮੈਂਬਰਸ਼ਿਪ ਆ, ਫਿਰ ਪ੍ਰਾਈਮ ਮਿਨਿਸਟਰ ਆਫਿਸ ਨੂੰ ਰਿਪੋਰਟ ਕਰਦਾ। ਔਰ ਜੇ ਮੋਦੀ ਵਰਗਾ ਪ੍ਰਾਈਮ ਮਿਨਿਸਟਰ ਹੋਵੇ ਤੇ ਉਹਦੇ ਕੈਬਨਿਟ ਸੈਕਟਰੀਏਟ ਦੇ ਵਿੱਚ ਰॉ ਦਾ ਚੀਫ ਬੈਠਾ ਹੋਵੇ ਤਾਂ ਜਿਹੜਾ ਬਜਟ ਆ ਉਹ ਇਸ ਵੇਲੇ 1500 ਕਰੋੜ ਰੁਪਈਆ ਬਜਟ ਆ ਰॉ ਦਾ, ਜਿਹੜਾ ਤਕਰੀਬਨ 145 ਮਿਲੀਅਨ US$ ਬਣਦਾ। ਸੋ ਐਡਾ ਭਾਰੀ ਇੱਕ ਖੁਫੀਆ ਏਜੰਸੀ ਨੂੰ ਇੰਡੀਅਨ ਸਰਕਾਰ ਤੇ ਉਹ ਜ਼ਾਹਿਰ ਹੈ ਦੂਸਰੇ ਮੁਲਕਾਂ ਦੇ ਵਿੱਚ ਇੰਟਰਵੀਨ ਕਰਨ ਲਈ, ਉੱਥੇ ਮਿਲੀਟੈਂਸੀ ਟੈਰਰਿਜ਼ਮ ਨੂੰ ਵਧਾਉਣ ਲਈ ਦੇ ਰਹੀ ਆ। ਇੱਕ ਬੜੀ ਬਦਕਿਸਮਤੀ ਰਹੀ ਹੈ ਪਾਕਿਸਤਾਨ ਦੇ ਹਵਾਲੇ ਨਾਲ ਕਿ ਅਫਗਾਨਿਸਤਾਨ ਦੀ ਜਿੰਨੀ ਦੇਰ ਕਰਜ਼ਈ ਦੀ ਸਰਕਾਰ ਰਹੀ ਹੈ, ਹਾਮਦ ਕਰਜ਼ਈ ਦੀ, ਰਾਹ ਉੱਥੋਂ ਅਫਗਾਨਿਸਤਾਨ ਤੋਂ ਬਹੁਤ ਜ਼ਿਆਦਾ ਆਪਰੇਟ ਕਰਦੀ ਰਹੀ ਹੈ। ਔਰ ਉਹਨਾਂ ਜਿਹੜੇ ਉੱਥੇ ਪਾਕਿਸਤਾਨ ਦੇ ਖਿਲਾਫ ਜਿੰਨੇ ਤਾਲਿਬਾਨ ਔਰ ਜਿੰਨੇ ਐਕਸਟ੍ਰੀਮਿਸਟ ਟੈਰਰਿਸਟ ਸੀ ਉਹ ਅਫਗਾਨਿਸਤਾਨ ਦੇ ਰਾਹੀਂ ਪਾਕਿਸਤਾਨ ਦਾਖਲ ਹੁੰਦੇ ਸੀ, ਰਾਹ ਉੱਥੇ ਉਹਨਾਂ ਨੂੰ ਟ੍ਰੇਨ ਕਰਦੀ ਸੀ। ਔਰ ਉੱਥੇ ਦੇ ਇੰਡੀਅਨ ਕਾਉਂਸਲੇਟ ਨੇ ਉਹ ਵਰਤੇ ਗਏ ਆ ਬਾਰ-ਬਾਰ ਇਹਨਾਂ ਕੰਮਾਂ ਲਈ। ਤਾਂ ਜਿਸ ਤਰ੍ਹਾਂ ਤੁਹਾਡੇ ਇਹਦੇ ਉੱਤੇ ਮੈਂ ਐਵੀਡੈਂਸ ਇਹ ਦੇਣਾ ਚਾਹਾਂਗਾ ਕਿ ਵੈਬਸਟਰ ਗ੍ਰਿਫਨ ਟਾਪਲੇ ਇੱਕ ਬਹੁਤ ਵੱਡੇ ਅਮਰੀਕਨ ਪੱਤਰਕਾਰ ਵੀ ਨੇ, ਜਰਨਲਿਸਟ ਨੇ, ਉਹਨਾਂ ਦਾ ਇੰਟਰਵਿਊ ਔਨ ਰਿਕਾਰਡ ਮੌਜੂਦ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਦ ਰਿਸਰਚ ਐਂਡ ਐਨਾਲਿਸਿਸ ਵਿੰਗ ਇੰਡੀਅਨ ਇੰਟੈਲੀਜੈਂਸ ਯਾਨੀ ਰਾਹ, they are up in Afghanistan recruiting crazies from there to bring them down and help them to terrorism in Pakistan. So the Indians have this real dirty aspect. ਹੁਣ ਵੈਬਸਟਰ ਗ੍ਰਿਫਨ ਜਿਹੜਾ ਉਹ ਕੋਈ ਪਾਕਿਸਤਾਨੀ ਤਾਂ ਨਹੀਂ, ਨਾ ਹੀ ਉਹ ਮੁਸਲਮਾਨ, ਨਾ ਹੀ ਉਹਦਾ ਕੋਈ ਭਾਰਤ ਨਾਲ ਸੰਬੰਧ ਹੈ, ਨਾ ਹੀ ਪਾਕਿਸਤਾਨ ਨਾਲ, ਪਰ ਇਹ ਉਹਦੀ ਸਟੇਟ ਆ ਕਿ ਰॉ ਜਿਹੜੀ ਮੌਜੂਦ ਆ ਤੇ ਉੱਥੇ ਪਾਗਲ ਲੋਕਾਂ ਨੂੰ ਰਿਕਰੂਟ ਕਰ ਰਹੀ ਆ, ਕੱਟੜਪੰਥੀਆਂ ਅੱਤਵਾਦੀਆਂ ਨੂੰ, ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਅੱਤਵਾਦ ਵਧਾ ਰਹੀ ਆ। ਤਾਂ ਇਹ ਬਹੁਤ, ਤੇ ਇਹ ਕਹਿੰਦਾ ਵੈਬਸਟਰ ਗ੍ਰਿਫਨ। ਸੋ ਇਸ ਤੋਂ ਇਲਾਵਾ ਜਿਹੜੀ ਇੰਡੀਅਨ ਦੇ ਕਾਉਂਸਲੇਟ ਨੇ ਅਫਗਾਨਿਸਤਾਨ ਚ ਉਹ ਬਹੁਤ ਜ਼ਿਆਦਾ ਇਨਵੋਲਵ ਰਹੇ ਨੇ। ਤੁਹਾਡੇ ਇੱਥੇ ਬਹੁਤ ਵੱਡੀ ਇੱਕ ਰਿਸਰਚ ਆਰਗੇਨਾਈਜੇਸ਼ਨ ਹੈ ਜਿਹਨੂੰ ਕਹਿੰਦੇ ਨੇ ਰੈਨ ਆਪਰੇਸ਼ਨ, ਉਹਨਾਂ ਦੀ ਰਿਪੋਰਟ ਕਹਿੰਦੀ ਹੈ ਕਿ ਹੈਵਿੰਗ ਵਿਜ਼ਿਟਡ ਦ ਇੰਡੀਅਨ ਮਿਸ਼ਨ ਇਨ ਜ਼ਾਹਿਦਾਨ, ਜ਼ਾਹਿਦਾਨ ਇੱਕ ਮੁਲਕ ਆ ਆਪਣੇ, ਜ਼ਾਹਿਦਾਨ ਇੱਕ ਸ਼ਹਿਰ ਆ ਅਫਗਾਨਿਸਤਾਨ ਚ, ਉੱਥੇ ਇੰਡੀਅਨ ਕਾਉਂਸਲੇਟ, ਉਹਦੇ ਬਾਰੇ ਕਹਿੰਦਾ ਕਿ ਹੈਵਿੰਗ ਵਿਜ਼ਿਟਡ ਦ ਇੰਡੀਅਨ ਮਿਸ਼ਨ ਇਨ ਜ਼ਾਹਿਦਾਨ I can assure you they are not issuing visas as the main activity. Moreover, India has run operation from the mission in Mazar. Mazar bhi ek shahar hai Afghanistan, through which it supported the Northern Alliance. Northern Alliance ho jehda ke Taliban da group hai jehda ਉੱਥੇ ਅੱਤਵਾਦ ਫੈਲਾ ਰਿਹਾ ਅਫਗਾਨਿਸਤਾਨ ਚ, and is doing so from the consulates. It has reopened in Jalalabad and Kandahar along the border. Indian officials have told me privately that they are pumping money into Balochistan. ਹੁਣ ਇਸ ਤੋਂ ਵੱਡੀ ਗੱਲ ਕੀ ਹੋਗੀ ਕਿ ਆਪਰੇਸ਼ਨ ਵਰਗਾ ਅਥੈਂਟਿਕ ਵੱਡਾ ਰਿਸਰਚ ਨਾਲ ਜੁੜਿਆ ਅਮਰੀਕਾ ਦੇ ਉਹਦੇ ਲੋਕ ਇਹ ਰਿਪੋਰਟ ਕਰ ਰਹੇ ਨੇ ਕਿ ਜੇ ਕਾਉਂਸਲੇਟ ਨੇ ਜ਼ਾਹਿਦਾਨ ਦੇ ਵਿੱਚ, ਮਜ਼ਾਰ ਦੇ ਵਿੱਚ, ਜਲਾਲਾਬਾਦ, ਕੰਧਾਰ ਚ, ਉਹ ਸਾਰੇ ਦੇ ਸਾਰੇ ਪਾਕਿਸਤਾਨ ਦੇ ਟੈਰਰਿਸਟ ਨੇ, ਖਾਸ ਤੌਰ ਤੇ ਬਲੋਚਿਸਤਾਨ ਦੇ ਵਿੱਚ। ਹੁਣ ਬਲੋਚਿਸਤਾਨ ਇੱਕ ਅਜਿਹਾ ਹਿੱਸਾ ਹੈ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਦੀ ਤਸਵੀਰ ਬਦਲ ਸਕਦਾ ਹੈ, ਕਿਉਂਕਿ ਉੱਥੇ ਅਗਰ ਉੱਥੇ ਗਵਾਦਰ ਪੋਰਟ ਆਪਰੇਸ਼ਨਲ ਹੋ ਜਾਏ, ਜਿਹੜੇ ਸੈਂਡੈਕ ਬਲੋਚਿਸਤਾਨ ਦੇ ਵਿੱਚ ਸੋਨੇ ਦੀ ਦੁਨੀਆ ਦੀ ਤੀਸਰੀ ਵੱਡੀ ਖਾਨ ਤਾਂ ਹੀਰੇ ਦੀ ਮਿਲੀ ਆ, ਅਗਰ ਉਹ ਆਪਰੇਸ਼ਨਲ ਹੋ ਜਾਏ ਤਾਂ ਪਾਕਿਸਤਾਨ ਦੇ ਲੋਕਾਂ ਦੀ ਹਾਲਤ ਬਦਲ ਜਾਊਗੀ। ਇਸ ਵਾਸਤੇ ਇੰਡੀਆ ਖਾਸ ਤੌਰ ਤੇ ਜਿਹੜਾ ਪਾਕਿਸਤਾਨ ਚ ਓਵਰਆਲ ਅੱਤਵਾਦ ਹੈ ਉਹਨੂੰ ਫਰੋਗ ਦੇ ਰਿਹਾ ਤਾਂ ਕਿ ਉੱਥੇ ਕੋਈ ਫੋਰਨ ਇਨਵੈਸਟਮੈਂਟ ਨਾ ਆਵੇ, ਨਾ ਬਲੋਚਿਸਤਾਨ ਨੂੰ ਕਿਸੇ ਤਰ੍ਹਾਂ ਪਾਕਿਸਤਾਨ ਤੋਂ ਵੱਖ ਕੀਤਾ ਜਾਵੇ, ਤਾਂ ਕਿ ਜਿਹੜੀ ਪਾਕਿਸਤਾਨ ਦੀ ਪ੍ਰੋਸਪੈਰਿਟੀ ਆਉਣੀ ਉਹ ਕਦੇ ਨਾ ਆਵੇ।
ਔਰ ਇਹਦੇ ਚ ਹੋਰ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਵੀ ਸ਼ਾਇਦ ਇੰਡੀਆ ਨੂੰ ਸਪੋਰਟ ਕਰਦੇ ਆ, ਕਿਉਂਕਿ ਗਵਾਦਰ ਪੋਰਟ ਇੱਕ ਅਜਿਹੀ ਪੋਰਟ ਹੈ, ਅਗਰ ਆਪਰੇਸ਼ਨਲ ਹੋ ਗਈ ਤਾਂ ਚਾਈਨਾ ਨੂੰ ਇੱਕ ਤਾਂ ਰਾਹਦਾਰੀ ਮਿਲ ਜਾਏਗੀ ਤਜਾਰਤੀ, ਔਰ ਇੰਡੀਆ ਕਦੇ ਵੀ ਨਹੀਂ ਚਾਹੁੰਦਾ ਕਿ ਚਾਈਨਾ ਨੂੰ ਤਜਾਰਤੀ ਰਾਹਦਾਰੀ ਇੰਨੇ ਨੇੜਿਓਂ ਮਿਲ ਜਾਵੇ। ਹਾਂਜੀ, ਸਾਨੂੰ ਯਾਦ ਹੋਣਾ ਚਾਹੀਦਾ ਕਿ ਜਿਹੜਾ ਰਸ਼ੀਆ ਜੋ ਅਫਗਾਨਿਸਤਾਨ ਚ ਆ ਕੇ ਵਾਲੇ ਪਾਸੇ ਇਸ ਵਾਸਤੇ ਵੱਧ ਰਿਹਾ ਸੀ ਬਿਕੋਜ਼ ਦੇ ਵਰ ਇਨ ਸਰਚ ਆਫ ਹੌਟ ਵਾਟਰ। ਉਹਨਾਂ ਨੂੰ ਗਰਮ ਪਾਣੀ ਦੇ ਸਮੁੰਦਰ ਚਾਹੀਦੇ ਸੀ ਜਿੱਥੋਂ ਰਸ਼ੀਆ ਦੀ ਤਜਾਰਤ ਚੱਲੇ। ਰਸ਼ੀਆ ਤਾਂ ਆਪਣੇ ਇਸ ਮਿਸ਼ਨ ਚ ਕਾਮਯਾਬ ਨਹੀਂ ਹੋ ਸਕਿਆ, ਪਰ ਹੁਣ ਚੀਨ ਪਾਕਿਸਤਾਨ ਚ ਬਹੁਤ ਭਾਰੀ ਇਨਵੈਸਟਮੈਂਟ ਕਰ ਰਿਹਾ ਤਾਂ ਕਿ ਗਵਾਦਰ ਦੀ ਪੋਰਟ ਤੱਕ ਉਹਨੂੰ ਰਾਹਦਾਰੀ ਮਿਲੇ, ਤਾਂ ਕਿ ਜਿਹੜੀ ਚਾਈਨੀਜ਼ ਟ੍ਰੇਡ ਹੈ ਉਹ ਚੰਗੀ ਹੋਵੇ, ਵਧੇ। ਜੀ ਬਿਲਕੁਲ। ਔਰ ਕਿਉਂਕਿ ਚਾਈਨਾ ਬਹੁਤ ਵੱਡਾ ਮੁਲਕ ਹੈ, ਪਰ ਉਸ ਦੇ ਬਾਵਜੂਦ ਜਿਹੜੀ ਪਾਕਿਸਤਾਨ ਦੀ ਗਵਾਦਰ ਪੋਰਟ ਹੈ ਉਹ ਉਹਨੂੰ ਜ਼ਿਆਦਾ ਨੇੜੇ ਪੈਂਦੀ ਹੈ ਬਨਿਸਬਤ ਉਹਦੀਆਂ ਆਪਣੀਆਂ ਪੋਰਟਸ ਦੇ। ਸੋ ਇੰਡੀਆ ਉਹ ਨਹੀਂ ਚਾਹੁੰਦਾ, ਇਸ ਵਾਸਤੇ ਉੱਥੇ ਬਲੋਚਿਸਤਾਨ ਤੇ ਇਨਵੈਸਟਮੈਂਟ ਕਰਕੇ ਟੈਰਰਿਜ਼ਮ ਨੂੰ ਫਲਰਿਸ਼ ਕਰ ਰਿਹਾ, ਮਿਲੀਟੈਂਸੀ ਸੈਪਰੇਟਿਜ਼ਮ ਦੀਆਂ ਚੀਜ਼ਾਂ ਚਲਾ ਰਿਹਾ ਹੈ। ਪਰ ਹੁਣ ਇੱਕ ਅੱਛੀ ਗੱਲ ਇਹ ਹੈ ਕਿ ਅਫਗਾਨਿਸਤਾਨ ਜਿਹੜੀ ਨਵੀਂ ਹਕੂਮਤ ਆਈ ਆ ਅਸ਼ਰਫ ਗਨੀ ਦੀ, ਉਹ ਬਹੁਤ ਸਿਆਣੀ ਹਕੂਮਤ ਹੈ। ਉਹ ਪਾਕਿਸਤਾਨ ਦੇ ਨਾਲ ਤਾਮਨ ਵੀ ਕਰ ਰਹੀ ਹੈ, ਮਿਲੀਟੈਂਸੀ ਖਤਮ ਕਰਨ ਵਾਸਤੇ ਵੀ, ਟੈਰਰਿਜ਼ਮ ਖਤਮ ਕਰਨ ਵਾਸਤੇ ਵੀ। ਪਾਕਿਸਤਾਨ ਦੇ ਆਰਮੀ ਚੀਫ ਜਿਹੜੇ ਆ ਉਹਨਾਂ ਨੇ ਬਾਰ-ਬਾਰ ਅਫਗਾਨਿਸਤਾਨ ਦੇ ਦੌਰੇ ਕੀਤੇ ਆ ਤਾਂ ਕਿ ਅਫਗਾਨਿਸਤਾਨ ਨਾਲ ਪਾਕਿਸਤਾਨ ਦੇ ਸੰਬੰਧ ਚੰਗੇ ਹੋਣ। ਔਰ ਉਹਨਾਂ ਦੀ ਹੁਣ ਇਹ ਸਟੇਟਮੈਂਟ ਆਈ ਹੈ ਵੀ ਜਿਹੜਾ ਅਫਗਾਨ ਹਕੂਮਤ ਦਾ ਦੁਸ਼ਮਣ ਹੈ ਉਹ ਸਾਡਾ ਵੀ ਪਾਕਿਸਤਾਨ ਦਾ ਹੀ ਦੁਸ਼ਮਣ ਹੈ। ਔਰ ਗੱਲ ਵੀ ਠੀਕ ਹੈ, ਉਹੀ ਤਾਲਿਬਾਨ ਜਿਹੜੇ ਪਾਕਿਸਤਾਨੀ ਟੈਰਰਿਜ਼ਮ ਫੈਲਾ ਰਹੇ ਆ, ਉਹੀ ਤਾਲਿਬਾਨ ਜਿਹੜੇ ਆ ਉਹ ਅਫਗਾਨੀ ਹਕੂਮਤ ਨੂੰ ਵੀ ਕਮਜ਼ੋਰ ਕਰਨਾ ਚਾਹੁੰਦੇ ਆ। ਸੋ ਇਹਨਾਂ ਦੋਵਾਂ ਮੁਲਕਾਂ ਨੇ ਹੁਣ ਫੈਸਲਾ ਕੀਤਾ ਕਿ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰਨਗੇ। ਔਰ ਇੰਡੀਅਨ ਗਵਰਨਮੈਂਟ ਇਸ ਵਾਰ ਤੋਂ ਬਹੁਤ ਜ਼ਿਆਦਾ ਫਰਸਟ੍ਰੇਟਿਡ ਹੈ ਕਿ ਜਿਹੜਾ ਉਹਦਾ ਸੋ ਕਾਲਡ ਮਿਸ਼ਨ ਔਰ ਪ੍ਰੋਕਸੀ ਔਰ ਜਿਹੜੀ ਉਹ ਅਫਗਾਨਿਸਤਾਨ 'ਚ ਬਹਿ ਕੇ ਪਾਕਿਸਤਾਨ ਦੇ ਉੱਤੇ ਜਿੰਨੇ ਉਹਨੇ ਵਾਰਦ ਰੱਖੀ ਹੈ ਔਰ ਉਹਨੂੰ ਲੜਦਾ ਰਿਹਾ ਇੰਨੇ ਸਾਲਾਂ ਤੱਕ, ਉਹ ਪ੍ਰੋਕਸੀ ਵਾਰ ਹੁਣ ਸ਼ਾਇਦ ਅਫਗਾਨਿਸਤਾਨ 'ਚ ਇੰਡੀਆ ਬਹਿ ਕੇ ਨਾ ਲੜ ਸਕੇ। ਸੋ ਰॉ ਦਾ ਇੱਕ ਬਹੁਤ ਵੱਡਾ ਰੋਲ ਪਾਕਿਸਤਾਨ 'ਚ ਅੱਤਵਾਦ ਦੇ ਵਿੱਚ ਹੈ। ਰॉ ਨੂੰ ਇੱਕ ਇਹ ਵੀ ਤਕਲੀਫ ਆ ਵੀ ਪਾਕਿਸਤਾਨੀ ਇੰਟੈਲੀਜੈਂਸ ਏਜੰਸੀ ਜਿਹੜੀ ISI ਉਹ ਰਾਹ ਨਾਲੋਂ ਕੋਈ 20 ਸਾਲ ਬਾਅਦ ਬਣੀ ਹੈ, ਲੇਕਿਨ ਉਹ ਬਹੁਤ ਇਫੈਕਟਿਵਲੀ ਕੰਮ ਕਰ ਰਹੀ ਹੈ। ਹੁਣ ਰਾਹ ਨੂੰ ਤੁਸੀਂ ਦੇਖੋ ਇੰਡੀਆ 'ਚ ਬਹੁਤ ਜ਼ਿਆਦਾ ਕ੍ਰਿਟਿਕ ਹੁੰਦਾ, ਨਾਰਥ ਈਸਟ ਦੇ ਵਿੱਚ ਜਿਹੜੀਆਂ 7 ਸਿਸਟਰ ਸਟੇਟਸ ਨੇ ਉਹਦੇ ਵਿੱਚ ਮਨੀਪੁਰ ਹੈ, ਤ੍ਰਿਪੁਰਾ, ਨਾਰਥ ਈਸਟ ਦੀਆਂ ਸਟੇਟ ਹੈਗੀਆਂ ਨੇ, ਫਿਰ ਕਸ਼ਮੀਰ ਹੈ, ਨਾਰਥ ਵੈਸਟਰਨ ਪਾਰਟ ਆਫ ਜਿਹੜੇ ਇੰਡੀਆ ਦੇ ਨੇ, ਉੱਥੇ ਕਿਸ ਤਰ੍ਹਾਂ ਰॉ ਪੂਰੀ ਤਰ੍ਹਾਂ ਨਾਕਾਮ ਹੋਈ ਹੈ। ਸੋ ਇਸ ਵਾਸਤੇ ਉਹਨਾਂ ਨੂੰ ਚਾਹੀਦਾ ਕਿ ਭਾਰਤ ਏਡਾ ਵੱਡਾ ਮੁਲਕ ਆ, ਉਹਦੇ ਵਿੱਚ ਇੰਨੇ ਜ਼ਿਆਦਾ ਮਸਲੇ ਨੇ, ਇੰਨੀਆਂ ਸੈਪਰੇਟਿਸਟ ਮੂਵਮੈਂਟ ਨੇ, ਸਿਕਿਉਰਿਟੀ ਦੇ ਬੇਸ਼ੁਮਾਰ ਮਸਲੇ ਨੇ, ਉਹਨਾਂ ਨੂੰ ਰਿਜ਼ੋਲਵ ਕਰਨ ਬਜਾਏ ਇਸ ਤੇ ਕਿ ਦੂਸਰੇ ਮੁਲਕਾਂ ਦੇ ਵਿੱਚ ਅੱਤਵਾਦ ਫੈਲਾਉਣ। ਕਿਉਂਕਿ ਅਗਰ ਤੁਸੀਂ ਦੂਸਰੇ ਮੁਲਕਾਂ 'ਚ ਅੱਤਵਾਦ ਫੈਲਾਓਗੇ ਤਾਂ ਦੂਸਰੇ ਮੁਲਕ ਵੀ ਰਿਸਪੌਂਸ 'ਚ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਨਗੇ। ਸੋ ਉਹਦੇ ਨਾਲ ਆਈ ਦਾ ਕੋਈ ਭਲਾ ਹੁੰਦਾ, ਹਕੂਮਤਾਂ ਖੁਸ਼ ਹੋ ਜਾਂਦੀਆਂ ਇੱਕ ਦੂਸਰੇ ਦੇ ਮੁਲਕਾਂ ਦੇ ਵਿੱਚ ਸ਼ਰਾਰਤਾਂ ਕਰਕੇ, ਨੇਤਾ ਖੁਸ਼ ਰਹਿੰਦੇ ਔਰ ਖਾਸ ਤੌਰ ਤੇ ਮੋਦੀ ਵਰਗੇ ਨੇਤਾ ਕਿ ਉਹ ਲੋਕਾਂ ਨੂੰ ਛੇੜਛਾੜ ਕਰ ਰਹੇ ਆ, ਪਰ ਲੋਕਾਂ ਦੀ ਜ਼ਿੰਦਗੀ ਉਹਦੇ ਨਾਲ ਜਿਹੜੀ ਆ ਉਹ ਬਹੁਤ ਖਰਾਬ ਹੋ ਜਾਂਦੀ ਆ। ਖੂਨ ਭਾਵੇਂ ਹਿੰਦੁਸਤਾਨ ਕਿਸੇ ਆਮ ਬੰਦੇ ਦਾ ਵਗੇ, ਭਾਵੇਂ ਪਾਕਿਸਤਾਨ 'ਚ ਆਮ ਬੰਦੇ ਦਾ ਵਗੇ, ਦੁਖੀ ਤਾਂ ਜਨਤਾ ਨਹੀਂ ਹੋਣਾ ਹੈ। ਬਿਲਕੁਲ ਯੂ ਆਰ ਰਾਈਟ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਪੂਰੇ ਵੇਰਵੇ ਨਾਲ ਰਾਹ ਦੀ ਇਨਵੋਲਵਮੈਂਟ ਇੰਡੀਅਨ ਗਵਰਨਮੈਂਟ ਦੀ ਸਪੋਰਟ ਕਿਸ ਤਰ੍ਹਾਂ ਰਾਹ ਨੂੰ ਸਪੋਰਟ ਕਰਦੀ, ਇਸ ਤਰ੍ਹਾਂ ਦਹਿਸ਼ਤਗਰਦੀ ਫੈਲਾਉਣ ਦੇ ਵਿੱਚ ਇਹ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਐਜ਼ ਆਈ ਸੈਡ ਇਨ ਦ ਬਿਗਿਨਿੰਗ ਆਈ ਹੈਵ ਲੋਟ ਆਫ ਕੁਐਸਚਨ ਟੂ ਆਸਕ ਯੂ, ਬਟ ਸਾਡਾ ਟਾਈਮ ਬਹੁਤ ਲਿਮਿਟਡ ਹੁੰਦਾ ਹੈ, ਸੋ ਆਮ ਸੋ ਸੌਰੀ ਕਿ ਅਸੀਂ ਬਾਕੀ ਦੇ ਕੁਐਸਚਨਸ ਦੇ ਉੱਪਰ ਤੁਹਾਡੇ ਵਿਚਾਰ ਨਹੀਂ ਲੈ ਸਕਦੇ, ਪਰ ਅਸੀਂ ਨੈਕਸਟ ਟਾਈਮ ਤੁਹਾਨੂੰ ਕੁਐਸਚਨਸ ਪੁੱਛਾਂਗੇ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਬੜੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਫੈਕਟਸ ਤੇ ਐਗਜ਼ਾਮਪਲਸ ਨਾਲ ਸਾਂਝੇ ਕੀਤੇ। ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ, ਸੋ ਥੈਂਕ ਯੂ ਸੋ ਮਚ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ, ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।